ਦੀ ਸਭ ਤੋਂ ਪਹਿਲਾਂ ਮੋਹਸਿਨ ਨਕवी साहब ਦਾ ਦੌਰਾ ਬੜੀ ਅਹਿਮੀਅਤ ਦਾ ਹਾਮਿਲ ਔਰ ਇसी ਦੌਰੇ ਦੇ ਦੌਰਾਨ ਖਬਰਾਂ ਆ ਰਹੀਆਂ ਨੇ ਕਿ ਸ਼ਾਇਦ ਈਰਾਨ ਔਰ ਅਮਰੀਕਾ ਜਿਹੜਾ ਉਹ ਕਿਸੇ ਮੁਆਹਦੇ ਦੇ ਨੇੜੇ ਪਹੁੰਚ ਗਏ ਨੇ। ਮੁਖਤਲਿਫ ਜਿਹੜੇ ਮੀਡੀਆ ਆਊਟਲੈਟਸ ਨੇ ਖਬਰ ਦੇ ਰਹੇ ਨੇ। ਇਹ ਦੱਸ ਦਿਓ ਇੱਕ ਤੇ ਅਹਿਮੀਅਤ ਦੇ ਹਵਾਲੇ ਨਾਲ ਔਰ ਦੂਜਾ ਇਹ ਜਿਹੜੇ ਮੁਆਹਦੇ ਨੂੰ ਤੇਜ਼ ਕਰਨ ਦੀਆਂ ਕੋਸ਼ਿਸ਼ਾਂ ਨੇ ਔਰ ਪਾਕਿਸਤਾਨ ਦੀ ਜਿਹੜੇ ਉਹਦੇ ਵਿੱਚ ਕਿਰਦਾਰ ਹੈ ਮੈਂ ਚਾਹਾਂਗਾ ਉਹਦੇ ਹਵਾਲੇ ਨਾਲ ਦੱਸੋ ਕਿੰਨੀ ਅਹਿਮੀਅਤ ਦਾ ਹਾਮਿਲ ਹੈ ਜਿਹੜਾ ਮੌਜੂਦਾ ਦੌਰਾ ਹੈ। हाँ जी बिल्कुल मैं समझना वा बड़ा इंपॉर्टेंट दौरा है तो दौरा जड़ा है उससे दी कड़ी है जड़ा पहले पाकिस्तान ठीक है। कोशिश कर रहे हैं फील्ड मार्शल साहब भी प्राइम मिनिस्टर साहब भी ते मोहसिन नकवी साहब भी कि कसे ना कसे तरह दोबारा जड़ी है वो जंगबंदी मुस्तकिल हो जाए और जड़ी खिते दी सही। सूरत हाल है ਉਹਦੇ ਵਿੱਚ ਹੁਣ बेहतरी आवे क्योंकि बड़ी खतरनाक सूरत हाल हुई है। पाकिस्तान ने पहले भी तुहानू पता है कि बैक चैनल डिप्लोमेसी की थी शटल डिप्लोमेसी की थी और मोहसिन नकवी साहब ने क्योंकि कुछ जाती मामलात भी ने मरासम भी ने बड़ा ਉਹਨਾਂ ਦਾ ਇhtਰਾਮ ਹੈ ਉੱਥੇ ਤੇ ਉਹਨਾਂ ਦੇ ਜਾਣ ਦਾ ਮਕਸਦ ਇਹ ਹੁੰਦਾ ਹੈ ਕਿ ਉਹ ਕੌਨਫੀਡੈਂਸ ਬਿਲਡਿੰਗ ਦੇ ਹਵਾਲੇ ਨਾਲ ਇਤਮਾਦ ਸਾਜ਼ੀ ਦੇ ਹਵਾਲੇ ਨਾਲ ਗੱਲ ਕਰਨ ਔਰ ਕੋਸ਼ਿਸ਼ ਕਰਨ ਕਿ ਜਿਹੜੀਆਂ ਗੱਲਾਂ ਉਹ ਮਨਵਾ ਸਕਦੇ ਨੇ ਈਰਾਨ ਕੋਲੋਂ ਉਹ ਵੀ ਠੀਕ। ਮਨਵਾਈਆਂ ਜਾਣ। ਦੂਜੇ ਪਾਸੇ ਜਿਹੜਾ ਹੂਤੀਜ਼ ਦਾ ਮਸਲਾ ਹੈ ਉਹਨੂੰ ਵੀ ਇਸ ਵੇਲੇ ਪਾਕਿਸਤਾਨ ਦੀ ਬੜੀ ਜ਼ਿੰਮੇਵਾਰੀ ਬਣੀ ਹੋਈ ਹੈ ਕਿ ਉਹਨੂੰ ਹਰ ਸੂਰਤ ਐਡਰੈਸ ਕੀਤਾ ਜਾਏ ताकि किसी भी हालत होती दे बहाने सऊदी अरब ते ईरान दा आमने सामने आने दे कोई चांसेस ना बनन अल्लाह ना करे। लेकिन तुसी देखिया कि हूती दोबारा पूरी दुनिया सही। समझती है कि वो ईरान दी प्रॉक्सी ने। चौथी गल है भी कि अगर तुसी सूरत हाल पूरी तरह देखो तो एक तरफ सदर ट्रंप सीज फायर भी करते हैं दूसरी जी। तरफ धमकियां भी लाते हैं। ईरान बड़ा वाजे तौर पर एक स्टांस के नाल खड़ा है और वो है भी कि जी हर हालत असी जड़ा है अपने मुतालबात ਜਿਹੜੇ ਸਾਡੇ ਜਾਇਜ਼ ਮੁਤਾਲਬਾਤ ਨੇ ਉਹਨਾਂ ਤੋਂ ਪਿੱਛੇ ਨਹੀਂ ਹਟਾਂਗੇ ਜਿਹਦੇ ਵਿੱਚ ਜੀ। ਸਭ ਤੋਂ ਵੱਡਾ ਮੁਤਾਲਬਾ ਜਿਹੜਾ ਹੈ ਆਪਣਾ ਹਰਮੁਜ਼ ਦਾ ਮੁਕੰਮਲ ਕੰਟਰੋਲ। ਦੂਜੀ ਗੱਲ ਹੈ ਕਿ ਉਹਨਾਂ ਦੇ ਜਿਹੜੇ ਅਸਾਸੇ ਮੁੰਜਮਦ ਕੀਤੇ ਗਏ ਨੇ ਉਹਨਾਂ ਨੂੰ ਰਿਲੀਜ਼ ਕੀਤਾ ਜਾਏ ਉਹਨਾਂ ਨੂੰ ਉਹਦੇ ਪੈਸੇ ਫ੍ਰੀ ਦਿੱਤੇ ਜਾਣ। ਤੀਜੀ ਗੱਲ ਹੈ ਕਿ ਜੰਗ ਦਾ ਜਿਹੜਾ ਨੁਕਸਾਨ ਹੋਇਆ ਹੈ ਉਹ ਪੂਰਾ ਕਰਾਇਆ ਜਾਏ ਔਰ ਨਾਲ ਨਾਲ ਇਹ ਵੇ ਕਿ ਜਿਹੜੀਆਂ ਵੀ ਪਾਬੰਦੀਆਂ ਲੱਗੀਆਂ ਨੇ ਈਰਾਨ ਤੇ ਉਹ ਮੁਕੰਮਲ ਤੌਰ ਤੇ ਖਤਮ ਹੋਣ ਆਇਲ ਵੇਚਣ ਸਮੇਤ ਬਾਕੀ ਚੀਜ਼ਾਂ ਤੇ ਵੀ। ਸੋ ਮੈਂ ਸਮਝਦਾ ਵਾਂ ਕਿ ਉਮੀਦ ਬਹੁਤ ਹੈ ਕਿ ਇਨਸ਼ਾਅੱਲਾ ਕੋਈ ਨਾ ਕੋਈ ਮੁਆਹਦਾ ਪਾਕਿस्तान दोबारा कराने च कामयाब होएगा और पाकिस्तान ने मैं समझना कि पूरी दुनिया के अमन वास्ते एक इंतहाई अहम इकदाम और कोशिश कर रही है और मेरा ख्याल है कि इंशाअल्लाह ਇਹਦੇ ਚ पाकिस्तान ਨੂੰ कामयाबी होगी। ਡਾਕਟਰ ਸਾਹਿਬ ਮੁਜ਼ਾਕਰਾਤ ਦੇ ਹਵਾਲੇ ਨਾਲ ਹੀ ਗੱਲ ਕੀਤੀ ਜਾਂਦੀ ਕਿ ਸ਼ਾਇਦ ਈਰਾਨ ਔਰ ਅਮਰੀਕਾ ਦੇ ਬਿਲਵਾਸਤਾ ਮੁਜ਼ਾਕਰਾਤ ਡਾਇਰੈਕਟਲੀ ਤੇ ਨਹੀਂ ਹੋ ਰਹੇ। ईरान और अमरीका तस्लीफ भी करते हैं मुज़ाकरात साढ़े जारी ने चाहे जे भी मामलात ने क्या मुज़ाकरात हो रहे हैं और इन्होंने मुज़ाकरात का नतीजा है जी हुण सूरत हाल नज़र आ रही। देखो मैं समझना कि पहले भी पाकिस्तान ने मुज़ाकरात कई जगह ते करवाए और कोशिश है हुई सी कि जी हर हालत विच इन्हां नूं कामयाब कीता जाए। अज भी मुज़ाकरात ते हो रहे ने डायरैक्ट मुज़ाकरात ईरान दे नाल अमरीका दे उस तरह इसलिए नहीं हो सकते कि सूरत हाल दोबारा जंग वल चली गई और जंग तो दोबारा वापस नॉर्मैलिटी वास्ते लियाना जिहड़ा है ਉਹਦੇ वास्ते बैक चैनल मुज़ाकरात की जरूरत सी और वो पाकिस्तान बड़े अच्छे तरीके नाल कर रहा है। ਉਹਦੇ ਨਾਲ बाकी मुमालिक भी शामिल ने तुर्की भी शामिल है मिस्र भी शामिल है सऊदी अरब भी कितने ना कितने शामिल है चाइना भी शामिल है। लेकिन सब तो बड़ा मसला है कि ईरान का यह मुतालबा है कि जी ਜਿਹੜੇ वादे MOU ਤੇ ਕੀਤੇ ਗਏ ਸਨ ਉਹਨਾਂ ਵਿੱਚੋਂ ਤੇਲ ਦੀ ਪਾਬੰਦੀ ਹਟਾਉਣ ਤੋਂ ਇਲਾਵਾ ਈਰਾਨ ਦੇ ਨਾਲ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਸਪੈਸ਼ਲੀ ਉਹਨਾਂ ਦੇ ਜਿਹੜੇ ਫੰਡਸ ਰਿਲੀਜ਼ ਕਰਨੇ ਸਨ ਫੌਰੀ ਤੌਰ ਤੇ 16 ਅਰਬ ਡਾਲਰ ਦੇ ਫਿਰ 4 ਅਰਬ ਡਾਲਰ ਦੇ ਉਹ ਨਹੀਂ ਰਿਲੀਜ਼ ਕੀਤੇ ਗਏ ਕਤਰ ਵੱਲੋਂ ਵੀ ਔਰ ਬਾਕੀਆਂ ਵੱਲੋਂ ਵੀ ਕਿਉਂਕਿ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੈਂਕਸ਼ਨਸ ਦੀ ਵਜ੍ਹਾ ਨਾਲ। ਤੇ ਮੈਂ ਸਮਝਣਾ ਕਿ ਹੁਣ ਇਸ ਵੇਲੇ ਸੂਰਤ ਹਾਲ ਹੈ ਵੀ ਕਿ ਪਾਕਿਸਤਾਨ ਜਿਹੜਾ ਕਿਰਦਾਰ ਅਦਾ ਕਰ ਰਿਹਾ ਹੈ ਉਹਦੇ ਵਿੱਚ ਸਭ ਤੋਂ ਵੱਡੀ ਕੋਸ਼ਿਸ਼ ਹੈ ਹੋਈ ਹੈ ਕਿ ਹਰ ਹਾਲਤ ਵਿੱਚ ਇੱਕ ਵਾਰੀ ਅਮਨ ਕਾਇਮ ਕੀਤਾ ਜਾਏ ਔਰ ਉਸ ਅਮਨ ਦੇ ਵਾਸਤੇ ਤੁਹਾਨੂੰ ਪਤਾ ਹੈ ਫਿਰ ਅਸੀਂ ਬਾਰ-ਬਾਰ ਸਮਝਦੇ ਹਾਂ ਕਿ ਇਸਰਾਈਲ ਉਹਦੇ ਵਿੱਚ ਖੁਸ਼ ਨਹੀਂ ਹੈਗਾ। ਹੁਣ ਦੇਖੋ ਤੁਸੀਂ ਕਿ ਨਾ ਇਸਰਾਈਲ ਖੁਸ਼ ਹੈ ਉਹਦੇ ਵਿੱਚ ਨਾ ਹੀ ਯਹੂਦੀ ਲੌਬੀ ਜਿਹੜੀ ਅਮਰੀਕਾ ਵਿੱਚ ਔਰ ਉਹ ਦੁਬਾਰਾ ਸਦਰ ਟਰੰਪ ਤੇ ਪ੍ਰੈਸ਼ਰ ਪਾਉਂਦੇ ਨੇ ਕਿ ਜੀ ਜ਼ਮੀਨੀ ਫੌਜਾਂ ਉਤਾਰੀਆਂ ਜਾਣ ਜੰਗ ਵਧਾਈ ਜਾਏ ਤਬਾਹੀ ਵੱਲ ਜਾਇਆ ਜਾਏ। ਲੇਕਿਨ ਮੈਂ ਸਮਝਦਾ ਹਾਂ ਕਿ ਸਦਰ ਟਰੰਪ ਨੂੰ ਵੀ ਇਹ ਸਮਝ ਆ ਗਈ ਹੈ ਕਿ ਜੰਗ ਵਧਾਉਣ ਦਾ ਕੋਈ ਫਾਇਦਾ ਨਹੀਂ। ਡਾਕਟਰ ਆਮਿਰ ਸਾਹਿਬ ਇਹ ਦੱਸੋ ਕਿ सदर ट्रंप ने दावा किया है कि जी साडा जिहड़ा कंट्रोल है 100% अपना हुरमज़ ते कोई होर मुल्क उत्थे मौजूद नहीं। सदर ट्रंप ये दावे क्यों कर रहे हैं? क्या वाकई अमरीका का कंट्रोल है इस टाइम जी अपना हुरमज़ है और अगर अमरीका का कंट्रोल है तो फिर ईरान अमान नाल मुज़ाकरात किस चीज़ के कर रहे हैं?
ਬਿਲਕੁਲ ਦੇਖੋ ਇਹ ਮੈਂ ਸਮਝਦਾ ਵਾਂ ਕਿ ਦੁਨੀਆ ਨੂੰ ਗਲਤ ਰਾਏ ਪਾਉਣ ਦੀ ਗੱਲ ਏ ਇਹਦੇ ਵਿੱਚ ਕੋਈ ਜੀ ਹਕੀਕਤ ਨਹੀਂ। ਹਾਂ ਆਪਨੇ ਹੁਰਮੁਜ਼ ਦੇ ਬਾਹਰ ਜਿਹੜਾ ਅਮਰੀਕਨ ਨੇਵੀ ਨੇ ਬਲੌਕੇਡ ਕੀਤਾ ਹੈ ਉਹਦੀ ਵਜ੍ਹਾ ਨਾਲ ਬਿਲਕੁਲ ਠੀਕ ਹੈ ਕਿ ਇੱਕ ਆਪਨੇ ਹੁਰਮੁਜ਼ ਬੰਦ ਹੈ ਉੱਤੋਂ ਬਲੌਕੇਡ ਜੋ ਹੈ ਨਾਲ ਬਾਕੀ ਰਸਤੇ ਵੀ ਬੰਦ ਨੇ, ਲੇਕਿਨ ਆਪਨੇ ਹੁਰਮੁਜ਼ ਦੇ ਉੱਤੇ ਠੀਕ ਹੈ ਈਰਾਨ ਦਾ ਮੁਕੰਮਲ ਕੰਟਰੋਲ ਹੈ, ਪੂਰੀ ਦੁਨੀਆ ਜਾਣਦੀ ਹੈ। ਸਦਰ ਟਰੰਪ ਆਪਣੇ ਆਵਾਮ ਨੂੰ ਖੁਸ਼ ਕਰਨ ਵਾਸਤੇ, ਤੁਹਾਨੂੰ ਪਤਾ ਹੈ ਕਿ ਅਮਰੀਕੀ ਆਵਾਮ ਦਾ ਸਭ ਤੋਂ ਵੱਡਾ ਮਸਲਾ ਹੈ ਕਿ ਉਹ ਸਿਰਫ ਆਪਣੇ ਮੀਡੀਆ ਤੇ ਆਪਣੇ ਰਿਸੋਰਸਿਸ ਤੇ ਹੀ ਯਕੀਨ ਕਰਦੇ ਨੇ ਔਰ ਉਹਨਾਂ ਰਿਸੋਰਸਿਸ ਦੇ ਵਿੱਚ ਉਹ ਇਹ ਖਬਰ ਚਲਾ ਕੇ ਆਪਣੇ ਆਵਾਮ ਨੂੰ ਔਰ ਜਿਹੜੇ ਇਲੈਕਸ਼ਨ ਆ ਰਹੇ ਨੇ ਉਹਦੇ ਵਿੱਚ ਕਾਮਯਾਬੀ ਵਾਸਤੇ ਇੱਕ ਮੁਕੰਮਲ ਪ੍ਰੋਪੇਗੈਂਡਾ ਔਰ ਮਿਸਗਾਈਡ ਕੀਤਾ ਜਾ ਰਿਹਾ ਹੈ। ਲੇਕਿਨ ਉਹਦੇ ਨਾਲ ਜੀ ਚੂੰਕਿ ਅੱਜ ਦਾ ਦੁਨੀਆ ਦਾ ਮੀਡੀਆ ਬੜਾ ਇੰਡੀਪੈਂਡੈਂਟ ਹੈ, ਡਿਜੀਟਲ ਮੀਡੀਆ ਹੈ, ਦੂਜਾ ਮੀਡੀਆ ਹੈ, ਇਸ ਕਰਕੇ ਮੈਂ ਨਹੀਂ ਸਮਝਦਾ ਕਿ ਇਹ ਜਿਹੜਾ ਝੂਠ ਹੈ ਜ਼ਿਆਦਾ ਦੇਰ ਚੱਲ ਸਕੇਗਾ, ਬਲਕਿ ਦੁਨੀਆ ਨੂੰ ਬੜਾ ਵਾਜ਼ੇ ਨਜ਼ਰ ਆ ਰਿਹਾ ਹੈ ਕਿ ਅਸਲ ਵਿੱਚ ਕੰਟਰੋਲ ਕਿਹਦੇ ਕੋਲ ਹੈ, ਅਸਲ ਵਿੱਚ ਕਿਹੜਾ ਤਾਕਤਵਰ ਹੈ। ਔਰ ਆਪਣਾ ਹੁਰਮੁਜ਼ ਜਿਹੜਾ ਹੈ ठीक। ਉਹ ईरान ਦੀ ਮਰਜ਼ੀ ਤੋਂ ਬਗੈਰ ਨਾ ਖੁੱਲ ਸਕਦਾ ਹੈ और ना ही बंद हो सकता है। डॉक्टर साहब ईरान और ओमान के मुज़ाकरात जारी ने अपना हुरमज़ के मामले ते और क्या लग रहा है नतीजा की निकलेगा, क्या किसी एक नुकते ते इतफाक हो जाएगा इन्होंने दोवां मुल्कों का आपस विच? देखो मैं समझना कि बड़ा जरूरी सी ईरान ने बड़ा समझदारी का सबूत दिता और अमान हमेशा तो ठीक है बहुत समझदारी नाल चल रहा है कि वो समझदा है कि जी इस मामले दे विचों जंग दे विच किसी भी हालत विच किरदार नहीं बनेगा। लेकिन अगर अपना हुरमुज़ ते दोनों का कोई मुश्तरका सही कंट्रोल हुंदा है और दोनों को कोई मुश्तरका फायदा हुंदा है तो ਉਹਦੇ ਵਿੱਚ अमान भी पीछे नहीं हटेगा। और ईरान ने ਜਿਹੜਾ फार्मूला बनाया है, एक नवा रस्ता बनाया है ईरान अमान ਦਾ ਤੇ ईरान ਦਾ मिल के ਉਹਦੇ ਤਹਿਤ ਜਿਹੜਾ जी फार्मूला बनाया जा रहा है कि $1 पर बैरल ਜਿਹੜਾ ਹੈ ਉਹ टैरिफ वसूल ਕੀਤਾ ਜਾਏਗਾ। ਇਹਦੇ ਵਿੱਚ ਮੈਂ ਸਮਝਣਾ ਕਿ ਅਮਾਨ ਨੂੰ ਵੀ ਕੋਈ ਇਤਰਾਜ਼ ਨਹੀਂ, ਬਲਕਿ ਇਹ ਮੇਰਾ ਖਿਆਲ ਹੈ ਅਗਲੇ 24 ਤੋਂ 48 ਘੰਟੇ 'ਚ ਇਹ ਫਾਰਮੂਲਾ ਫਾਈਨਲ ਹੁੰਦਾ ਨਜ਼ਰ ਆ ਰਿਹਾ ਹੈ। ਔਰ ਇਸ ਫਾਰਮੂਲੇ ਦੇ ਨਤੀਜੇ ਵਿੱਚ ठीक ਜਿਹੜਾ ਹੈ ਦੁਨੀਆ ਨੂੰ ਕਲੀਅਰ ਪਤਾ ਚੱਲ ਜਾਏਗਾ ਕਿ ਅਸਲ ਆਪਣਾ ਹੁਰਮੁਜ਼ ਤੇ ਕੰਟਰੋਲ ਕਿਹਦਾ ਹੈ ਔਰ ਅਸਲ ਜਿਹੜਾ ਹੁਣ ਅੱਗੇ ਆਪਣਾ ਹੁਰਮੁਜ਼ ਜਿਹੜਾ ਹੈ ਉਹ ਪਹਿਲੇ ਅੱਖਰਾਂ ਖੁੱਲਾ ਨਹੀਂ ਹੋਏਗਾ, ਪਹਿਲੇ ਅੱਖਰਾਂ ਦੇ ਮਾਮਲਾਤ ਨਹੀਂ ਹੋਣਗੇ। ਔਰ ਇਸ ਸਭ ਦਾ ਜ਼ਿੰਮੇਦਾਰ ਇਸਰਾਈਲ ਤੇ ਅਮਰੀਕਾ ਹੈ ਜਿਨ੍ਹਾਂ ਨੇ ਇਹ ਜੰਗ ਛੇੜੀ। ਉਸ ਤੋਂ ਪਹਿਲੇ ਆਪਣਾ ਹੁਰਮੁਜ਼ ਤੇ ਕੋਈ ਟੈਕਸ ਨਹੀਂ ਸੀ, ਕੋਈ ਰਾਹਦਾਰੀ ਤੇ ਰੁਕਾਵਟ सही ਨਹੀਂ ਸੀ, ਲੇਕਿन ਚूंकि ਅਮਰੀਕਾ ਨੇ ਇਹ ਕੀਤਾ ਤੇ ਹੁਣ ईरान ਨੂੰ ਸਮਝ ਆਈ ਹੈ ਔਰ ईरान ਨੂੰ ਪਹਿਲੇ ਵੀ ਪਤਾ ਸੀ, ਲੇਕਿਨ ਹੁਣ ਉਹਨਾਂ ਨੇ ਕਲੈਰਿਟੀ ਨਾਲ ਦੁਨੀਆ ਨੂੰ ਦਿਖਾ ਦਿੱਤਾ ਕਿ ਆਪਨੇ जी ਹੁਰਮੁਜ਼ ਤੇ ਉਹਨਾਂ ਦਾ ਇੰਨਾ ਕੰਟਰੋਲ ਹੈ ਕਿ ਉਹ ਹੁਣ ਉੱਥੇ ਆਪਣੇ ਜੰਗ ਦੇ ਨੁਕਸਾਨ ਪੂਰੇ ਕੀਤੇ ਬਗੈਰ ਜਹਾਜ਼ਾਂ ਨੂੰ ਨਹੀਂ ਲੰਘਣ ਦੇਣਗੇ। अच्छा डॉक्टर साहब एक और मामला भी होया कि ईरान अज खबर आई कि ईरान ने जड़ा इराक ਜਿਹੜੇ ਕੁਰਦ पोजीशन सन ਜਿਹੜੇ ਉੱਥੇ ਕੁਰਦਾਂ ਦੇ ठिकाने मौजूद सन ਉੱਥੇ हमला ਕੀਤਾ। किस तरह वेख रहे हो इस डेवलपमेंट ਨੂੰ स्पेशली कि ईरान ने इराक ਦੇ ਵਿੱਚ ਮੌਜੂਦ ਜਿਹੜਾ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ? ਦੇਖੋ ਕੁਰਦਾਂ ਦਾ ਜਿਹੜਾ ਮਾਮਲਾ ਹੈ ਉਹਦੇ ਵਿੱਚ ਇਰਾਕ ਦੀ ਹਕੂਮਤ ਜਿਹੜੀ ਹੈ ਉਹ ਦਰਅਸਲ ਈਰਾਨ ਦੇ ਨਾਲ ਹੈ ਔਰ ਇਹ ਕੁਰਦਾਂ ਦਾ ਜਿਹੜਾ ਮਾਮਲਾ ਹੈ जी ਉਹ ਕਈ ਦਹਾਈਆਂ ਤੋਂ ਹੈ। ਔਰ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਕਿ ਖੁਦ ਇਸਰਾਈਲ ਮੰਨ ਚੁੱਕਿਆ ਹੈ ਕਿ ਉਹਨਾਂ ਨੂੰ ਫੰਡਿੰਗ ਕਰਦਾ ਰਿਹਾ, ਖੁਦ ਅਮਰੀਕਾ ਮੰਨ ਚੁੱਕਿਆ ਹੈ ਕਿ ਅਸੀਂ ਉਹਨਾਂ ਨੂੰ ਹਥਿਆਰ ਫਰਾਹਮ ਕੀਤੇ ਨੇ ਕਿ ਈਰਾਨ ਦੇ ਖਿਲਾਫ ਲੜਨ। ਤੇ ਉਹਨਾਂ ਨੂੰ ਤਾਕਤਵਰ ਐਸੇ ਲਈ ਕੀਤਾ जी ਜਾ ਰਿਹਾ ਕਿ ਇੰਟਰਨਲੀ ਈਰਾਨ ਦੇ ਖਿਲਾਫ ਜਾਂ ਈਰਾਨ ਨੂੰ ਜੰਗ ਵਿੱਚ ਮਸਰੂਫ ਕੀਤਾ ਜਾਏ ਗੋਰੀਲਾ ਵਾਰ ਦੇ ਸਟਾਈਲ ਵਿੱਚ। ਇਸ ਕਰਕੇ ਈਰਾਨ ਦੇ ਕੋਲ ਮੁਕੰਮਲ ਇਤਲਾਤ ਨੇ ਕਿ ਉਹਨਾਂ ਦਾ ਕਲਾ ਕਮਾ ਕਰਨਾ, ਉਹਨਾਂ ਦਾ ਖਾਤਮਾ ਕਰਨਾ ਜਾਂ ठीक ਉਹਨਾਂ है ਨੂੰ ਐਟਲੀਸਟ ਗੈਰ ਮੁਸੱਲਾ ਕਰਨਾ ਬੜਾ ਜ਼ਰੂਰੀ ਹੈ। ਤੇ ਇਸ ਕਰਕੇ ਈਰਾਨ ਨੇ ਇਰਾਕ ਦੀ ਹਕੂਮਤ ਦੀ ਹਮਾਇਤ ਦੇ ਨਾਲ ਖਿੱਤੇ ਦੇ ਜਿਹੜੇ ਮੁਸਲਿਮ ਮਮਾਲਿਕ ਨੇ ਉਹਨਾਂ ਸਾਰਿਆਂ ਦੀ ਹਮਾਇਤ ਹੈ ਉਹਨੂੰ ਕਿ ਜੀ ਕੁਰਦਾਂ ਨੂੰ ਕਿਸੇ ਵੀ ਹਾਲਤ ਵਿੱਚ ਅਮਰੀਕੀ ਅਸਲਾ ਇਸਤੇਮਾਲ ਕਰਕੇ ਅਮਰੀਕਾ ਦੀ ਜੰਗ ਦਾ ਅਮਰੀਕਾ ਦਾ ਹਲੀਫ ਬਣ ਕੇ ਤੇ ਈਰਾਨ ਜਾਂ ਇਰਾਕ ਜਾਂ ਤੁਰਕੀ ਜਾਂ ਸ਼ਾਮ ਦੇ ਖਿਲਾਫ ਨਹੀਂ ਲੜਨ ਦੀ ਇਜਾਜ਼ਤ ਦਿੱਤੀ ਜਾ ਸਕਦੀ। ਔਰ ਐਸੇ ਕਰਕੇ जी ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੇ ਈਰਾਨ ਤੇ ਹਮਲੇ ਨੇ ਇਹਨਾਂ ਨੂੰ ਖਿੱਤੇ ਦੇ ਮਮਾਲਿਕ ਦੀ ਹਮਾਇਤ ਹਾਸਲ ਹੈ ਕਿ ਕੁਰਦਾਂ ਨੂੰ ਕਿਸੇ ਵੀ ਹਾਲਤ ਵਿੱਚ ਦੁਬਾਰਾ ਉਹ ਜੰਗਜੂ ਕਾਰਵਾਈਆਂ ਨਾ ਕਰੀਆਂ ਦਿੱਤੀਆਂ ਜਾਣ ਜਿਹਦੀ ਵਜ੍ਹਾ ਨਾਲ ਇੰਟਰਨਲ ਖਾਨਾ ਜੰਗੀ ਦਾ ਖਦਸ਼ਾ ਪੈਦਾ ਹੋਏ। डॉक्टर साहब एक मामला और भी और ਉਹ ਇਹ ਸਊਦੀਆ ਔਰ ਹੋਸੀਆਂ ਦਾ ਜਿਹੜਾ ਮਾਮਲਾ ਹੈ ਆਪਸ ਵਿੱਚ ਹਮਲੇ ਹੋ ਰਹੇ ਨੇ ਔਰ ਉਹਨਾਂ ਦਾ ਜਵਾਬ ਵੀ ਦਿੱਤਾ ਜਾ ਰਿਹਾ। ਮੈਂ ਚਾਹਾਂਗਾ ਇਹ ਦੱਸੋ ਕਿ ਇਹ ਜਿਹੜਾ ਮਾਮਲਾ ਹੈ ਉਹ ईरान और सऊदीया ਦੇ ਤਾਲੁਕਾਤ ਨੂੰ किस हद तक मुतासर कर सकता है जड़ा हौसियां वाला मामला है? बिल्कुल है बड़ा सेंसिटिव मामला है और मैं बार बार यह गल करना हूँ कि जेड़ा ईरान जिन्हों इस जंग विच पूरी दुनिया की ठीक है स्पेशली सारी मुस्लिम दुनिया की हमायत हासिल है उसकी वजह यह सी कि वो ईरान की जिहड़ी जंग है अमरीका और इसराइल के खिलाफ है। लेकिन किसी भी हालत विच अगर ईरान होती सी सही हमायत करके ते सऊदी अरब के हमलिਆਂ ਨੂੰ ਜਵਾਜ਼ ਬਣਾਉਂਦਾ ਹੈ ਜਾਂ ਉਹਨਾਂ ਨੂੰ ਕੋਈ ਜਸਟੀਫਾਈ ਕਰਦਾ ਹੈ ਤੇ ਉਹਦੇ ਨਤੀਜੇ ਵਿੱਚ ਮੁਸਲਮਾਨ ਮਮਾਲਿਕ ਦੀ ਹਮਾਇਤ ਤੋਂ ਮਹਿਰੂਮ ਹੋ ਜਾਏਗਾ। ਔਰ ਇਹਦੇ ਤੇ ਕੋਈ ਇਨਕਾਰ ਨਹੀਂ ਹੈ जी ਹੁਤੀ ਜਿੰਨਾ ਮਰਜ਼ੀ ਕਹਿਣ ਕਿ ਜੀ ਅਸੀਂ ਈਰਾਨ ਤੋਂ ਨਹੀਂ ਡਾਇਰੈਕਸ਼ਨ ਲੈ ਰਹੇ ਕਿਉਂਕਿ ਹਮੇਸ਼ਾ ਤੋਂ ਈਰਾਨ ਦੀ ਫੰਡਿੰਗ ਰਹੀ ਹੈ, ਈਰਾਨ ਦੀ ਪ੍ਰੋਕਸੀ ਰਹੀ ਹੈ, ਇਸ ਕਰਕੇ ਈਰਾਨ ਦਾ ਉਹਦੇ ਤੇ ਬਹਰਹਾਲ ਕੰਟਰੋਲ ਹੈ। ਔਰ ਮੈਂ ਸਮਝਣਾ ਕਿ ਪਾਕਿਸਤਾਨ ਐਸੇ ਚੀਜ਼ ਨੂੰ ਬੜਾ ਵਾਜ਼ੇ ਤੌਰ ਤੇ ਈਰਾਨ ਤੇ ਵੀ ਵਾਜ਼ੇ ਕਰ ਚੁੱਕਿਆ ਹੈ ठीक
ਕਿ ਐਸੀ ਕੋਈ ਸਿਚੁਏਸ਼ਨ ਨਹੀਂ ਆਣੀ ਚਾਹੀਦੀ ਜਿਹਦੇ ਬਾਅਦ ਫਿਰ ਪਾਕਿਸਤਾਨ ਜਾਂ ਸਾਊਦੀ ਅਰਬ ਨੂੰ ਡਾਇਰੈਕਟ ਹੂਥੀਜ਼ ਤੇ ਹਮਲੇ ਕਰਨੇ ਪੈਣ। ਅਗਰ ਹੂਥੀਜ਼ ਤੇ ਹੋਣ ਦੇ ਫਿਰ ਈਰਾਨ ਉਹਨਾਂ ਨੂੰ ਬਚਾਉਣ ਦੇ ਬਹਾਨੇ ਜੰਗ ਦੇ ਵਿੱਚ ਬੜੀ ਸੂਰਤ-ਹਾਲ ਖਰਾਬ ਹੁੰਦੀ ਹੈ। ਸੋ ਇਸ ਕਰਕੇ ਇਸ ਵੇਲੇ ਈਰਾਨ ਨੂੰ ਜ਼ਿੰਮੇਦਾਰੀ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ, ਜ਼ਿੰਮੇਦਾਰੀ ਦਾ ਸਬੂਤ ਦੇਣਾ ਚਾਹੀਦਾ ਹੈ ਔਰ ਕਿਸੇ ਵੀ ਸਹੀ ਹਾਲਤ ਵਿੱਚ ਹੂਥੀਜ਼ ਨੂੰ ਇਸ ਸਾਊਦੀ ਅਰਬ ਤੇ ਅਟੈਕਸ ਤੇ ਰੋਕਣਾ ਚਾਹੀਦਾ ਹੈ, ਭਾਵੇਂ ਉਹ ਆਇਲ ਟੈਂਕਰ ਤੇ ਹੋਏ, ਭਾਵੇਂ ਉਹ ਕਿਸੇ ਤਰ੍ਹਾਂ ਹੋਏ, ਕਿਉਂਕਿ ਜੀ ਹੂਥੀਜ਼ ਦਾ ਅਟੈਕ ਜਿਹੜਾ ਹੈ ਉਹ ਡਾਇਰੈਕਟ ਸਾਊਦੀ ਅਰਬ ਨੂੰ ਪ੍ਰੋਵੋਕ ਕਰਦਾ ਹੈ ਔਰ ਸਾਊਦੀ ਅਰਬ ਤੇ ਹਮਲਾ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਵੀ ਮੱਕਾ ਐਗਰੀਮੈਂਟ ਵੀ ਹੈ, ਉਸ ਤੋਂ ਪਹਿਲੇ ਪਾਕਿਸਤਾਨ ਸਾਊਦੀ ਸਟ੍ਰੈਟੇਜਿਕ ਐਗਰੀਮੈਂਟ ਵੀ ਹੈ, ਉਹਦੇ ਤਹਿਤ ਫਿਰ ਬਾਕੀ ਮਮਾਲਿਕ ਨੂੰ ਵੀ ਉਹਦੇ ਵਿੱਚ ਸ਼ਾਮਿਲ ਹੋਣਾ ਪਏਗਾ। ਇਸ ਕਰਕੇ ਜੀ ਈਰਾਨ ਨੂੰ ਮੈਂ ਸਮਝਦਾ ਵਾਂ ਕਿ ਹੂਥੀਜ਼ ਵਾਲਾ ਕਾਰਡ ਕਿਸੇ ਵੀ ਹਾਲਤ ਵਿੱਚ ਮੌਜੂਦਾ ਹਾਲਾਤ ਵਿੱਚ ਨਹੀਂ ਖੇਲਣਾ ਚਾਹੀਦਾ। ਡਾਕਟਰ ਸਾਹਿਬ, ਮੱਕਾ ਜਿਹੜਾ ਡਿਫੈਂਸ ਐਗਰੀਮੈਂਟ ਹੋਇਆ ਉਹਦੇ ਹਵਾਲੇ ਨਾਲ ਮੈਂ ਜ਼ਰੂਰ ਪੁੱਛਾਂਗਾ ਕਿ ਇੱਕ ਤੇ ਅਹਿਮੀਅਤ ਦਾ ਹਾਮਿਲ ਹੈ, ਜ਼ਾਹਿਰੀ ਗੱਲ ਹੈ, ਇੱਕ ਤੇ ਦੱਸ ਦਿਓ ਕਿ ਦੂਜੇ ਜਿਹੜੇ ਮੁਸਲਿਮ ਮਮਾਲਿਕ ਨੇ ਜਿਹੜਾ ਉਹਨਾਂ ਦੀ ਸ਼ਮੂਲੀਅਤ ਦੇ ਹਵਾਲੇ ਨਾਲ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ, ਔਰ ਦੂਜਾ ਕਿਉਂਕਿ ਈਰਾਨ ਵੀ ਇਸ ਖਿੱਤੇ 'ਚ ਮੌਜੂਦ ਹੈ, ਸਾਊਦੀਆ, ਈਰਾਨ, ਇਹ ਸਾਰੇ ਖਲੀਜੀ ਮਮਾਲਿਕ, ਇਹਨਾਂ ਦੇ ਤਾਲੁਕਾਤ ਨੂੰ ਵੇਖਿਆ ਜਾਵੇ ਤੇ ਇਸ ਸਾਰੇ ਤਨਾਜ਼ੁਰ ਵਿੱਚ ਤੁਹਾਨੂੰ ਕੀ ਨਜ਼ਰ ਆ ਰਿਹਾ ਮੁਸਤਕਬਲ ਵਿੱਚ ਕਿ ਇਸ ਖਿੱਤੇ ਵਾਸਤੇ ਇਹ ਜਿਹੜਾ ਮੁਆਹਦਾ ਹੈ ਉਹ ਕਿਤਨਾ ਫਾਇਦਾਮੰਦ ਹੈ ਔਰ ਇਹ ਸਾਰੇ ਮਮਾਲਿਕ ਜਿਹੜੇ ਨੇ ਉਹ ਇਕੱਠੇ ਹੋ ਕੇ ਆਪਣਾ ਕੋਈ ਦਿਫਾਈ ਇੱਕ ਜਿਹੜਾ ਹੈ ਤਰੀਕਾਕਾਰ ਬਣਾ ਸਕਦੇ ਨੇ ਆਪਸ ਵਿੱਚ। ਜੀ ਬਿਲਕੁਲ, ਮੈਂ ਤੇ ਹਮੇਸ਼ਾ ਤੋਂ ਇਹ ਗੱਲ ਕਹੀ ਹੈ ਕਿ ਮੇਰਾ ਖਿਆਲ ਹੈ ਕਿ ਪਾਕਿਸਤਾਨ ਨੇ ਪਿਛਲੇ ਠੀਕ ਹੈ ਬੁਨਿਆਦੀ ਮਹਿਸੂਸ ਤੋਂ ਬਾਅਦ ਪੂਰੀ ਦੁਨੀਆ ਵਿੱਚ ਇਹ ਗੱਲ ਵਾਜ਼ੇ ਕਰ ਦਿੱਤੀ ਕਿ ਜਿਹੜੇ ਗੈਰਤਮੰਦ ਔਰ ਖੁਦਦਾਰ ਮੁਲਕ ਨੇ ਆਪਣਾ ਦਿਫਾ ਆਪ ਕਰਦੇ ਨੇ ਔਰ ਦੁਨੀਆ ਦੀ ਕੋਈ ਤਾਕਤ ਉਹਨਾਂ ਨੂੰ ਬਚਾਉਣ ਨਹੀਂ ਸਹੀ ਆਉਂਦੀ। ਅਰਬ ਮਮਾਲਿਕ ਨੇ ਅਰਬਾਂ ਖਰਬਾਂ ਡਾਲਰ ਅਮਰੀਕਾ ਨੂੰ ਦਿੱਤੇ ਆਪਣੀ ਹਿਫਾਜ਼ਤ ਦੇ ਨਾਂ ਤੇ, ਅੱਡੇ ਬਣਵਾਏ ਤੇ ਉਹੀ ਅੱਡੇ ਉਹਨਾਂ ਵਾਸਤੇ ਮੁਸੀਬਤ ਬਣੇ, ਵਬਾਲੇ ਜਾਨ ਬਣੇ ਔਰ ਅਮਰੀਕਾ ਨੇ ਦੌੜ ਲਾ ਕੇ ਤੇ ਇਸਰਾਈਲ ਨੂੰ ਤੇ ਜੀ ਬਚਾਇਆ, ਲੇਕਿਨ ਅਮਰੀਕਾ ਬਾਕੀ ਮਮਾਲਿਕ ਦੇ ਵਾਸਤੇ ਕੋਈ ਖਾਤਰ ਖਾ ਡਿਫੈਂਸਿਵ ਕਾਰਵਾਈਆਂ ਵੀ ਨਹੀਂ ਕੀਤੀਆਂ। ਇਹਦੇ ਨਤੀਜੇ ਵਿੱਚ ਇਹ ਇਤਿਹਾਦ ਜਿਹੜਾ ਹੈ ਫਿਤਰੀ ਇਤਿਹਾਦ ਹੈ ਮੁਸਲਮਾਨ ਮਮਾਲਿਕ ਦਾ, ਪਹਿਲੀ ਗੱਲ। ਦੂਜੀ ਗੱਲ ਹੈ ਕਿ ਇਹ ਇਤਿਹਾਦ ਤਿੰਨ ਐਸੀ ਤਾਕਤਾਂ ਦਾ ਜਿਨ੍ਹਾਂ ਕੋਲ ਆਪਣਾ ਆਪਣਾ ਬਹੁਤ ਠੀਕ ਅਹਿਮੀਅਤ ਦੀਆਂ ਹਾਮਿਲ ਨੇ। ਇੱਕ ਜਾਨਿਬ ਤੁਰਕੀ ਹੈ ਜਿਹੜਾ ਨੇਟੋ ਦਾ ਮਮਾਲਿਕ ਦਾ ਮੈਂਬਰ ਹੈ, ਦੂਜੀ ਗੱਲ ਟੈਕਨੋਲੋਜੀ, ਡਰੋਨ ਟੈਕਨੋਲੋਜੀ ਹੈ, ਯੂਰਪ ਔਰ ਏਸ਼ੀਆ ਦਾ ਹਿੱਸਾ ਹੈ। ਦੂਜੀ ਜਾਨਿਬ ਸਾਊਦੀ ਅਰਬ ਖਾਦਮੇ ਹਰਮੈਨ ਸ਼ਰੀਫੈਨ ਨੇ, ਪੂਰੀ ਦੁਨੀਆ ਦੇ ਮੁਸਲਮਾਨਾਂ ਵਾਸਤੇ ਕਾਬਲੇ ਇੱਜ਼ਤ ਤੇ ਇਹਤਰਾਮ ਨੇ, ਤੇਲ ਦੀ ਦੌਲਤ ਤੋਂ ਮਾਲਾ ਮਾਲ ਨੇ। ਸਹੀ ਤੀਸਰੀ ਜਾਨਿਬ ਪਾਕਿਸਤਾਨ ਹੈ ਜਿਹੜਾ ਖਿੱਤੇ ਦਾ ਨੈਟ ਸਿਕਿਉਰਿਟੀ ਪ੍ਰੋਵਾਈਡਰ ਬਣਿਆ ਹੈ। ਪਾਕਿਸਤਾਨ ਨਿਊਕਲੀਅਰ ਪਾਵਰ ਹੈ, ਪਾਕਿਸਤਾਨ ਦੀ ਖਿੱਤੇ ਤੇ ਅਮਰੀਕਾ ਸਮੇਤ ਦੁਨੀਆ ਜੀ ਦੇ ਤਾਕਤਾਂ ਗੱਲ ਸੁਣਦੀਆਂ ਨੇ। ਸੋ ਇਹ ਜਿਹੜਾ ਇਤਿਹਾਦ ਹੈ ਮੈਂ ਸਮਝਣਾ ਕਿ ਐਸਾ ਕਾਮਯਾਬ ਇਤਿਹਾਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇਹਦੇ ਵਿੱਚ ਹੋਰ ਮਮਾਲਿਕ ਨੂੰ ਸ਼ਾਮਿਲ ਹੁੰਦੇ ਵੀ ਦੇਖ ਰਿਹਾ ਵਾਂ ਔਰ ਈਰਾਨ ਦੇ ਵਾਸਤੇ ਇਹਦੇ ਵਿੱਚ ਕੋਈ ਖਤਰਾ ਨਹੀਂ ਹੈਗਾ। ਜੀ ਪਾਕਿਸਤਾਨ ਨੇ ਵੀ ਵਾਜ਼ੇ ਕੀਤਾ, ਤੁਰਕੀ ਨੇ ਵੀ, ਔਰ ਮੈਂ ਸਮਝਦਾ ਹਾਂ ਕਿ ਖੁਦ ਈਰਾਨ ਵੀ ਇਹ ਗੱਲ ਸਮਝਦਾ ਹੈ ਕਿ ਇਹਦੇ ਵਿੱਚ ਖਤਰਾ ਯੂਰਪਾ ਡਾਇਰੈਕਟ ਨਹੀਂ ਕੋਈ ਹੈਗਾ ਈਰਾਨ ਨੂੰ, ਬਲਕਿ ਇਹ ਇਤਿਹਾਦ ਜਿਹੜਾ ਹੈ ਬੁਨਿਆਦੀ ਤੌਰ ਤੇ ਇਸਰਾਈਲ ਔਰ ਇੰਡੀਆ ਔਰ ਐਸੀ ਜੀ ਜਿਹੜੀਆਂ ਫਾਸ਼ਿਸਟ ਹਕੂਮਤਾਂ ਨੇ ਉਹਨਾਂ ਦੇ ਖਿਲਾਫ ਹੈ। ਕੋਈ ਭਾਵੇਂ ਉਹ ਅਖੰਡ ਭਾਰਤ ਦੇ ਨਾਂ ਤੇ ਹੋਣ ਜਾਂ ਗ੍ਰੇਟਰ ਇਸਰਾਈਲ ਦੇ ਨਾਂ ਤੇ, ਉਹਨਾਂ ਵਾਸਤੇ ਇਹ ਜਿਹੜਾ ਹੈ ਕਲੀਅਰ ਮੈਸੇਜ ਔਰ ਥ੍ਰੈਟ ਹੈ। ਈਰਾਨ ਨੂੰ ਮੇਰਾ ਖਿਆਲ ਹੈ ਸਮਝਣਾ ਚਾਹੀਦਾ ਹੈ ਕਿ ਇਹ ਉਹਨੂੰ ਕਿਸੇ ਸੂਰਤ ਥ੍ਰੈਟ ਨਹੀਂ, ਬਲਕਿ ਮੈਂ ਤੇ ਕਹਿੰਦਾ ਅਗਲੇ ਸਰਵਰਿਆਂ ਦੇ ਵਿੱਚ ਜਾ ਕੇ ਤੇ ਈਰਾਨ ਨੂੰ ਇਸ ਦਾ ਹਿੱਸਾ ਬਣ ਜਾਣਾ ਚਾਹੀਦਾ ਹੈ। ਉਹਦਾ ਫਾਇਦਾ ਹੈ ਕਿ ਖਿੱਤੇ ਦੇ ਵਿੱਚ ਮੁਸਲਮਾਨ ਮਮਾਲਿਕ ਦੀ ਜੁਆਇੰਟ ਐਮਬ੍ਰੇਲਾ ਬਣਦੀ ਨਜ਼ਰ ਆ ਰਹੀ ਹੈ। ਡਾਕਟਰ ਸਾਹਿਬ, ਇੱਕ ਔਰ ਮੁਆਹਦਾ ਵੀ ਹੈ ਜਿਹਨੂੰ ਨੇਤਨਯਾਹੂ ਨਹੀਂ ਮੰਨ ਰਿਹਾ। ਮੈਂ ਗੱਲ ਕਰ ਰਿਹਾ ਜਿਹੜਾ ਗਜ਼ਾ ਬੋਰਡ ਆਫ ਪੀਸ ਹੈ ਉਹਦੇ ਹਵਾਲੇ ਨਾਲ। ਨੇਤਨਯਾਹੂ ਬਾਰ-ਬਾਰ ਕਹਿ ਰਿਹਾ ਕਿ ਜੀ ਮੈਂ ਤਾਂ ਨਹੀਂ ਮੰਨਦਾ, ਅਸੀਂ ਤਾਂ ਬਿਲਕੁਲ ਵੀ ਨਹੀਂ ਮੰਨਦੇ, ਅਸੀਂ ਤਾਂ ਸਮਝਦੇ ਵੀ ਨਹੀਂ ਹਾਂ ਕਿ ਇਹ ਕੁਝ ਹੈ। ਇਹ ਦੱਸੋ ਕਿ ਸਦਰ ਟਰੰਪ ਕਿਆ ਰਾਜ਼ੀ ਕਰ ਪਾਉਣਗੇ ਨੇਤਨਯਾਹੂ ਨੂੰ ਇਸ ਸਾਰੇ ਮਾਮਲੇ ਨੂੰ ਮੰਨਣ ਲਈ ਔਰ ਕੋਈ ਰਜ਼ਾ ਮਤਲਬ ਉਹਨਾਂ ਨੂੰ ਰਾਜ਼ੀ ਕਰ ਪਾਉਣਗੇ? ਮੈਂ ਪੁੱਛਣ ਦਾ ਇਹ ਮਕਸਦ। ਦੇਖੋ ਸਦਰ ਟਰੰਪ ਜਿਹੜਾ ਹੈ ਨਾ, ਮੈਂ ਸਮਝਦਾ ਵਾਂ ਕਿ ਉਹ ਇੰਤਹਾਈ ਬੇਬਸ ਹੈ ਨੇਤਨਯਾਹੂ ਦੇ ਅੱਗੇ। ਅਗਰ ਨੇਤਨਯਾਹੂ ਦੇ ਅੱਗੇ ਇਹਨਾਂ ਦਾ ਵਸ ਚੱਲਦਾ ਤੇ ਇਹ ਜੰਗ ਹੀ ਨਹੀਂ ਸ਼ੁਰੂ ਹੋਣੀ ਸੀ। ਨੇਤਨਯਾਹੂ ਨੂੰ ਸਿਰਫ ਔਰ ਸਿਰਫ ਜੰਗ ਦੀ ਤੇ ਗੋਲੀ ਦੀ ਜ਼ੁਬਾਨ ਸਮਝ ਆਉਂਦੀ ਹੈ। ਅਕਤੂਬਰ ਵਿੱਚ ਉਹਦੇ ਇਲੈਕਸ਼ਨ ਨੇ, ਉਹ ਕਿਸੇ ਵੀ ਸੂਰਤ ਇਲੈਕਸ਼ਨ ਹਾਰਨ ਦਾ ਰਿਸਕ ਨਹੀਂ ਲੈ ਸਕਦਾ। ਇਸ ਕਰਕੇ ਅਕਤੂਬਰ ਤੱਕ ਤੇ ਮੈਂ ਨਹੀਂ ਸਮਝਦਾ ਗਜ਼ਾ ਵਿੱਚ ਕਿਸੇ ਤਰ੍ਹਾਂ ਦਾ ਵੀ ਅਮਨ ਆਏਗਾ। ਬਦਕਿਸਮਤੀ ਹੈ ਅਕਤੂਬਰ ਤੱਕ ਤੇ ਮੁਸਲਸਲ ਜਿਹੜੀ ਜੈਨੋਸਾਈਡ ਹੈ ਉਹ ਜਾਰੀ ਰੱਖੀ ਗਈ ਹੈ। ਔਰ ਸਦਰ ਟਰੰਪ ਦਾ ਜਿਹੜਾ ਮਾਮਲਾ ਹੈ ਉਹ ਸਮਝੋ ਕਿ ਉਹ ਖੁੱਲ ਕੇ ਮੁਖਾਲਫਤ ਵੀ ਨਹੀਂ ਕਰ ਸਕਦੇ ਨੇਤਨਯਾਹੂ ਦੀ ਔਰ ਖੁੱਲ ਕੇ ਹਮਾਇਤ ਵੀ ਨਹੀਂ ਕਰ ਸਕਦੇ, ਲੇਕਿਨ ਪਬਲਿਕਲੀ ਉਹਨਾਂ ਤੇ ਬਹੁਤ ਪ੍ਰੈਸ਼ਰ ਹੈ। ਲੇਕਿਨ ਦੁਨੀਆ ਜਾਣ ਗਈ ਹੈ ਕਿ ਸਦਰ ਟਰੰਪ ਦੀ ਆਪਣੀ ਕੋਈ ਉਸ ਤਰ੍ਹਾਂ ਇਸਰਾਈਲ ਦੇ ਮਾਮਲੇ 'ਚ ਹੈਸੀਅਤ ਨਹੀਂ ਰਹਿ ਗਈ, ਬਲਕਿ ਉਹ ਇਸਰਾਈਲ ਦੇ ਜ਼ੇਰੇ ਦਬਾਅ ਨੇ, ਭਾਵੇਂ ਉਹ ਇਸਰਾਈਲੀ ਯਹੂਦੀ ਲੌਬੀ ਦੀ ਵਜ੍ਹਾ ਹੋਏ ਜਾਂ ਖੁਦ ਸਦਰ ਟਰੰਪ ਦਾ ਜਿਹੜਾ ਝੁਕਾਅ ਹੋਏ ਉਹਦੀ ਵਜ੍ਹਾ ਹੋਏ। ਲੇਕਿਨ ਇਸ ਵਕਤ ਇਸਰਾਈਲ ਨੂੰ ਰੋਕਣ ਦਾ ਵਾਹਿਦ ਹੱਲ ਹੈ ਮੁਸਲਮਾਨਾਂ ਦਾ ਮਜ਼ੀਦ ਤਾਕਤਵਰ ਹੋਣਾ, ਮਜ਼ੀਦ ਸਟਰੋਂਗ ਹੋ ਕੇ ਇੱਕ ਪੈਗਾਮ ਦੇਣਾ।